ਪੰਜਾਬੀ ਦੇ ਬਾਰੇ ਸੁਣ ਕੇ ਤੇ ਦਿਲ ਲੁੜੀਆਂ ਪਾਉਣ ਲੱਗ ਗਿਆ ਜੀ। ਜੀ ਜੀ ਜੀ। ਤੁਸੀਂ ਆਪਣਾ ਨਾਮ ਕਿਉਂਕਿ ਦੁਬਾਰਾ ਮੈਂ ਦੱਸ ਦਿਓ ਦੋਸਤਾਂ ਨੂੰ। ਜੀ ਮੇਰਾ ਨਾਮ ਮੁਹੰਮਦ ਬੂਟਾ ਸ਼ਾਕਰ। ਮੁਹੰਮਦ ਬੂਟਾ ਸ਼ਾਕਿਰ ਜੀ। ਤੇ ਜ਼ਿਲ੍ਹਾ ਵੀ ਦੁਬਾਰਾ ਦੱਸਣਾ ਤੁਸੀਂ। ਜ਼ਿਲ੍ਹਾ ਲਈਆ ਜੀ, ਲਈਆ, ਲਹਿੰਦੇ ਪੰਜਾਬ ਤੋਂ ਇਹ ਜੀ। ਫਿਰ ਕਿਹੜੇ ਸੂਬੇ ਦੇ ਨਾਲ ਜਾ ਕੇ ਲੱਗ ਜਾਂਦਾ? ਤੁਸੀਂ ਕਿਹਾ ਨਾ ਆਖਰੀ ਜ਼ਿਲ੍ਹਾ। ਇਹ ਜੀ ਬਲੋਚਿਸਤਾਨ ਦੇ ਨਾਲ ਡੀਜੀ ਖਾਨ ਆਖਰੀ ਡਿਵੀਜ਼ਨ ਹੈ ਜੀ, ਹਾਂ ਹਾਂ। ਤੇ ਅੱਗੇ ਬਲੋਚਿਸਤਾਨ ਸ਼ੁਰੂ ਹੋ ਜਾਂਦਾ ਜੀ। ਤੇ ਉੱਥੇ ਫਿਰ ਸ਼ੁੱਧ ਪੰਜਾਬੀ ਬੋਲੀ ਜਾਂਦੀ ਹੈ ਜਾਂ ਫਿਰ ਮਿਕਸ ਹੋ ਜਾਂਦੀ ਹੈ ਅੱਗੇ ਜਾ ਕੇ ਬਲੋਚਿਸਤਾਨ ਦੀ ਲੈਂਗੁਏਜ? ਇੱਥੇ ਜੀ ਸਰਾਇਕੀ ਬੋਲੀ ਜਾਂਦੀ ਹੈ। ਸਰਾਇਕੀ, ਉਹਦਾ ਵੀ ਰੰਗ ਜ਼ਰੂਰ ਜੀ। ਸੁਣਨਾ ਚਾਹਾਂਗੀ ਤੁਹਾਡੇ ਕੋਲੋਂ। ਤੇ ਤੁਸੀਂ ਕੁਛ ਦੱਸ ਜੀ ਰਹੇ ਸੀ। ਸਰਾਇਕੀ ਕਿਉਂਕਿ ਜੀ ਜੀ ਮੈਂ ਤੇ ਪਹਿਲੇ ਜ਼ਿਲ੍ਹਾ ਕਸੂਰ ਤੋਂ ਬਿਲੋਂਗ ਕਰਨਾ, ਅੱਛਾ ਜੀ। ਆ ਤੇ ਫਿਰ ਜ਼ਿਲ੍ਹਾ ਲਈਆ ਚ ਪੰਜਾਬੀ ਦੀ ਮੇਰੀ ਪਹਿਲੀ ਕਿਤਾਬ ਮਜ਼ਾਹੀਆ ਸ਼ਾਇਰੀ ਦੀ ਛਪੀ ਸੀ ਜੀ। ਆਹਾ, ਕੀ ਬਾਤ, ਕੀ ਬਾਤ। ਜੀ ਜੀ ਤੇ ਮੈਨੂੰ ਤੇ ਪੰਜਾਬੀ ਸੁਣ ਕੇ ਬੜੀ ਖੁਸ਼ੀ ਹੋਈ, ਫਿਰ ਤੁਹਾਡਾ ਅੰਦਾਜ਼ ਸੁਣ ਕੇ ਹੋਰ ਜ਼ਿਆਦਾ ਖੁਸ਼ੀ ਹੋਈ। ਬਹੁਤ ਮਿਹਰਬਾਨੀ ਜੀ। ਤੁਸੀਂ ਕੱਲ ਵੀ ਸਰਗੋਦੇ ਤੋਂ ਮੇਰੇ ਸੁਣ ਦੋਸਤ ਨੇ ਰੱਬ ਨਵਾਜ਼ ਜੀ। ਰੱਬ ਨਵਾਜ਼ ਸਾਹਿਬ, ਕੀ ਬਾਤ, ਕੀ ਬਾਤ, ਵਧੀਆ ਜੀ ਰੇਡੀਓ ਪਾਕ ਜੀ ਜੀ ਰੇਡੀਓ ਤੋਂ ਉਹਨਾਂ ਜਨਾਬ ਤੁਹਾਡਾ ਦੱਸਿਆ ਮੈਨੂੰ। ਜੀ ਜੀ, ਬਹੁਤ ਸ਼ੁਕਰੀਆ ਜੀ ਉਹਨਾਂ ਦਾ ਤੇ ਵੀ। ਜੀ ਮਿਹਰਬਾਨੀ। ਤੇ ਇਜਾਜ਼ਤ ਹੋਵੇ ਤੇ ਮੈਂ ਕੋਈ ਕਲਾਮ ਦਾ ਨਮੂਨਾ ਸੁਣਾਵਾਂ ਜੀ। ਹਾਂਜੀ, ਇਰਸ਼ਾਦ ਇਰਸ਼ਾਦ। ਪਹਿਲੇ ਇੱਕ ਸ਼ੇਰ ਮੈਂ ਤੁਹਾਨੂੰ ਦੋ ਚਾਰ ਮਿਸਰੇ ਮਜ਼ਾਹ ਦੇ ਸੁਣਾਵਾਂਗਾ, ਕਿਉਂਕਿ ਮੈਂ ਦੇਖਿਆ ਇਸ ਵਿੱਚ ਨਾ ਮਜ਼ਾਹ ਵਾਲੇ ਘੱਟ ਲੋਕ ਸ਼ਾਮਲ ਹੁੰਦੇ ਨੇ ਤੁਹਾਡੇ ਹਾਂਜੀ, ਪ੍ਰੋਗਰਾਮ ਰਾਣਾ ਅੰਜੁਮ ਸਾਹਿਬ ਬਸ ਕਦੇ ਕਦੇ ਲੈ ਕੇ ਸ਼ਾਮਿਲ ਹੁੰਦੇ ਨੇ ਕੋਈ ਰਚਨਾ। ਜੀ ਜੀ ਜੀ। ਨਹੀਂ ਚਲੋ ਹੁਣ ਅਸੀਂ ਸ਼ਾਮਲ ਹੁੰਦੇ ਰਹਾਂਗੇ ਜੀ। ਜੀ ਜੀ, ਇਰਸ਼ਾਦ ਇਰਸ਼ਾਦ। ਜੀ ਇੱਕ ਅਲੜ ਮੁਟਿਆਰ ਨੂੰ ਵੇਖ ਕੇ ਡਾਢੀ ਵਧੀ એનર્ਜੀ ਹੈ। ਇੱਕ ਅਲੜ ਮੁਟਿਆਰ ਨੂੰ ਵੇਖ ਕੇ ਡਾਢੀ ਵਧੀ એનર્ਜੀ ਹੈ। ਗੜਗੜ ਕਰਕੇ ਬੱਦਲ ਵਾਂਗੂ ਅੱਜ ਤਬੀਅਤ ਗਰਜੀ ਹੈ। ਆਹਾ। ਇੱਕ ਅਲੜ ਮੁਟਿਆਰ ਨੂੰ ਵੇਖ ਕੇ ਡਾਢੀ ਵਧੀ એનર્ਜੀ ਹੈ। ਗੜਗੜ ਕਰਕੇ ਬੱਦਲ ਵਾਂਗੂ ਅੱਜ ਤਬੀਅਤ ਗਰਜੀ ਹੈ। ਤੇ ਲਾਲ ਟਮਾਟਰ ਗੱਲਾਂ ਵੇਖ ਕੇ ਆਖਿਆ ਮੈਂ ਸੁਭਾਨ ਅੱਲਾ, ਪਰ ਫਿਰ ਉਸਦੀ ਬੇਬੇ ਬੋਲੀ ਇਹਨੂੰ ਬੱਚਾ ਅਲਰਜੀ ਹੈ। ਜੀ ਜੀ ਜੀ। ਹੁਣ ਕਲਾਮ ਜੀ ਮੈਂ ਇੱਕ ਗਜ਼ਲ ਤੁਹਾਨੂੰ ਸੁਣਾਉਣਾ ਚਾਹਾਂਗਾ ਜੀ। ਐ ਕਾਸ਼ ਕਿਸੇ ਦਿਨ ਇੰਜ ਹੋਵੇ ਮੇਰੇ ਦਿਲ ਦੀ ਆਸ ਪੁਜਾ ਜਾਵੇਂ। ਐ ਕਾਸ਼ ਕਿਸੇ ਦਿਨ ਇੰਜ ਹੋਵੇ ਮੇਰੇ ਦਿਲ ਦੀ ਆਸ ਪੁਜਾ ਜਾਵੇਂ। ਹਾਂ, ਮੈਂ ਯਾਦ ਤੇਰੀ ਵਿੱਚ ਗੁੰਮ ਹੋਵਾਂ ਤੂੰ ਸਾਹਮਣੇ ਮੇਰੇ ਆ ਜਾਵੇਂ। ਜੀ ਆਹਾ, ਮੈਂ ਯਾਦ ਤੇਰੀ ਵਿੱਚ ਗੁੰਮ ਹੋਵਾਂ ਤੂੰ ਸਾਹਮਣੇ ਮੇਰੇ ਆ ਜਾਵੇਂ। ਮੈਂ ਜੀ ਮੇਰੇ ਸਦਰਾਂ ਦੇ ਫੁੱਲ ਖਿੜ ਜਾਵਣ ਹਰ ਆਸ ਦੀ ਟਹਿਣੀ ਟਹਿਣੀ ਤੇ। ਵਾਹ ਵਾਹ ਵਾਹ। ਮੇਰੇ ਸਦਰਾਂ ਦੇ ਫੁੱਲ ਖਿੜ ਜਾਵਣ ਹਰ ਆਸ ਦੀ ਟਹਿਣੀ ਟਹਿਣੀ ਤੇ। ਮੇਰੇ ਸੀਨੇ ਬਲ ਦੇ ਪਾਂਬੜ ਜੇ ਲਾ ਸੀਨੇ ਆਪ ਬੁਝਾ ਜਾਵੇਂ। ਅੱਜ ਫੇਰ ਕਿਤੇ ਫਿਰ ਇੰਜ ਹੋਵੇ ਮੇਰੀ ਅੱਖ ਹੋਵੇ ਤੇਰਾ ਮੁਖ ਹੋਵੇ। ਅੱਜ ਫੇਰ ਕਿਤੇ ਫਿਰ ਇੰਜ ਹੋਵੇ ਮੇਰੀ ਅੱਖ ਹੋਵੇ ਤੇਰਾ ਮੁਖ ਹੋਵੇ। ਇੱਕ ਮਿਕ ਹੋ ਕੇ ਮੈਂ ਤੱਕਦਾ ਰਾਂ ਤੂੰ ਅੱਖ ਵਿੱਚ ਆਪ ਸਮਾ ਜਾਵੇਂ। ਮੈਂ ਰੋਜ਼ ਜ਼ਿਆਰਤ ਕਰਦਾ ਰਾਂ ਮੈਂ ਰੋਜ਼ ਜ਼ਿਆਰਤ ਕਰਦਾ ਰਾਂ ਅੱਖਾਂ ਮੀਟ ਕੇ ਤੇਰੀ ਸੂਰਤ ਦੀ। ਇੱਕ ਵਾਰ ਜੇ ਦਿਲ ਦੇ ਸ਼ੀਸ਼ੇ ਵਿੱਚ ਤੂੰ ਸੱਚਮੁੱਚ ਝਾਤੀ ਪਾ ਜਾਵੇਂ। ਓਏ ਹੋਏ ਓਏ ਹੋਏ ਓਏ ਹੋਏ। ਦਿਨ ਰਾਤ ਉਡੀਕਾਂ ਚੱਲਿਆਂ ਜਈ ਦਿਨ ਰਾਤ ਉਡੀਕਾਂ ਚੱਲਿਆਂ ਜੀ ਮੈਂ ਚੰਦਰੀ ਆਦਤ ਛੱਡ ਦੇਵਾਂ। ਜੇ ਸੋਹਣਿਆ ਸਜਣਾ ਸ਼ਾਕਰ ਨੂੰ ਇੱਕ ਦੀਦ ਦਾ ਜਾਮ ਪਿਆ ਜਾਵੇਂ। ਐ ਕਾਸ਼ ਕਿਸੇ ਦਿਨ ਇੰਜ ਹੋਵੇ ਮੇਰੇ ਦਿਲ ਦੀ ਆਸ ਪੁਜਾ ਜਾਵੇਂ। ਮੈਂ ਯਾਦ ਤੇਰੀ ਵਿੱਚ ਗੁੰਮ ਹੋਵਾਂ ਤੂੰ ਸਾਹਮਣੇ ਮੇਰੇ ਆ ਜਾਵੇਂ। ਤੂੰ ਸਾਹਮਣੇ ਮੇਰੇ ਆ ਜਾਵੇਂ। ਵਾਹ 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 ਜੀ ਵਾਹ ਜੀ ਵਾਹ, ਕੀ ਬਾਤ। ਆਉਂਦੇ ਹੀ ਸਿੱਖ ਸਰ। ਅੱਛਾ, ਤੁਹਾਡੇ ਲਈ ਇੱਕ ਪੈਗਾਮ ਆਇਆ। ਕੁਲਜੀਤ ਸਿੰਘ ਸੇਖੋਂ ਜੀ ਲਿਖ ਰਹੇ ਨੇ ਕਿ ਵਾਹ ਲੈਂਦੇ ਵਾਲਿਓ, ਔਰ ਅੱਗੇ ਲਿਖ ਰਹੇ ਨੇ ਕਿ ਜਿਸ ਦਿਨ ਸੀਮਾ ਭੈਣ ਨਹੀਂ ਰੇਡੀਓ ਤੇ ਆਉਂਦੇ ਸਾਨੂੰ ਉਸ ਦਿਨ ਤੋਂ ਅਲਰਜੀ ਹੈ। ਬਹੁਤ ਮਿਹਰਬਾਨੀ ਜੀ ਇਸ ਮੁਹੱਬਤ ਦੀ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਲਓ ਜੀ, ਹੋਰ ਵੀ ਤੁਹਾਡੇ ਲਈ ਬੜੀ ਦਾਦ ਆ ਰਹੀ ਹੈ। ਜੋਤ ਕੌਰ ਜੀ ਵੀ ਲਿਖ ਰਹੇ ਨੇ ਵਾਹ ਵਾਹ ਇੱਕ ਅਲੜ ਮੁਟਿਆਰ ਨੂੰ ਵੇਖ ਕੇ। ਤੇ ਬਰਾੜ ਸੁਖਮੰਦਰ ਜੀ ਵੀ ਦਾਦ ਭੇਜ ਰਹੇ ਨੇ।
ਹੋਰ ਵੀ ਯਾਦ ਆਏਗੀ ਜੀ, ਮੈਂ ਜ਼ਰੂਰ ਸਾਂਝੀ ਕਰਾਂਗੀ ਤੇ ਇਸੇ ਰੀਤ ਨੂੰ ਤੁਸੀਂ ਬਰਕਰਾਰ ਰੱਖਣਾ, ਆਉਂਦੇ ਰਹਿਣਾ ਜੀ। ਠੀਕ ਹੈ ਜੀ, ਜ਼ਰੂਰ ਉਡੀਕ ਰਹੇਗੀ ਤੁਹਾਡੀ। ਮੇਰੇ ਸਮੇਤ ਸਾਰੇ ਥੈਂਕ ਯੂ ਸੋ ਮਚ ਜੀ, ਥੈਂਕ ਯੂ ਸੋ ਮਚ ਸ਼ਾਮਿਲ ਹੋਣ ਦੇ ਲਈ। ਰਾਣਾ ਅੰਜਮ ਸਾਹਿਬ ਮਲਤਾਨ ਤੋਂ ਲਿਖ ਰਹੇ ਨੇ, ਸਾਡੇ ਸੋਹਣੇ ਪੰਜਾਬ ਦੇ ਸਵੀਟ ਸਿਟੀ ਮਲਤਾਨ ਵੱਲੋਂ ਸਭ ਨੂੰ ਦਿਲ ਦੀ ਗਹਿਰਾਈ ਦੇ ਨਾਲ ਸਲਾਮ, ਸਤਿ ਸ੍ਰੀ ਅਕਾਲ ਤੇ ਮਿੱਠਾ ਮਿੱਠਾ ਨਮਸਕਾਰ ਤੁਹਾਨੂੰ ਵੀ ਜੀ। ਉਹ ਕਹਿੰਦੇ ਵਾਹ ਵਾਹ ਜੀ ਕਮਾਲ। ਅੱਛਾ ਲੈ ਵਾਲੇ ਮੈਨੂੰ ਭੁੱਲ ਗਿਆ ਜ਼ਿਲ੍ਹੇ ਦਾ ਨਾਮ ਕੀ ਸੀ, ਕਿਵੇਂ ਕਹਿੰਦੇ ਆ ਉਹਨੂੰ, ਮੈਂ ਨਹੀਂ ਟਰਾਈ ਕਰਨਾ ਹਨਾ, ਮੈਨੂੰ ਨਹੀਂ ਯਾਦ ਆ ਰਿਹਾ ਕਿ ਕਿਵੇਂ ਬੋਲਦੇ ਉਹਨੂੰ। ਇੱਥੇ ਨੇ ਹਲੇ ਤਾਂ ਬੂਟਾ ਸ਼ਾਕੇ ਸਾਹਿਬ। ਅਗਲੀ ਕਾਲ ਆ ਰਹੀ ਹੈ ਜੀ, ਨਾਮ ਜੋ ਮੈਨੂੰ ਡਿਸਪਲੇ ਹੋ ਰਿਹਾ ਰੂਮੀ ਬੇਗ ਸਾਹਿਬ ਦੀ, ਗੁਜਰਾਤ ਤੋਂ ਲਹਿੰਦਾ ਪੰਜਾਬ, ਔਰ ਇੱਕ ਨੰਬਰ ਹੈ